दोस्तों अज के हैल्थ सैगमेंट में साडे नाल डॉक्टर प्रगट सिंह पुरजी शामिल हो रहे हैं। अज के हैल्थ सैगमेंट का विषय रहेगा मर्दों में पाए जाने वाले प्रोस्टेट बारे, जिसनूं पंजाबी च असीं कहने गदूदां दा वध जाना, भाव प्रोस्टेट का वड्डा हो जाना। तो आओ इस बारे जानकारी लेने हाँ डॉक्टर प्रगट सिंह पुरजी तो। डॉक्टर साहब जी आनू अज के प्रोग्राम से थैंक यू थिन साहब। डॉक्टर साहब अज के हैल्थ सैगमेंट में असीं अज मर्दों की सेहत बारे गल करांगे। हाँ जी, मर्दों च पाया जाने वाला प्रोस्टेट हाँ जी, हाँ जी, की चीज़ है, इसका की काम है जी? हाँ जी, बहुत सोहना क्वेश्चन हैगा। तो मर्द है उन्होंने जी प्लंबिंग मैं करना है ना, प्लंबिंग स्ट्रक्चर हाँ जी, वो लेडीज़ नालों डिफरेंट हैगा और कुदरत ने बनाया। तो जिहड़ा साडा पेशाब की थैली होंदी है जिन्हों आपां ब्लैडर कहते हैं, हाँ जी, वो तो थल्ले पासे धौन दे एरिए च जिन्हों आपां नैक कहते ब्लैडर, हाँ जी, एक टिश्यू होंदी है या ग्लैंड होंदी है, उन्होंने आपां प्रोस्टेट कहने आ, PROSTATE। हाँ जी, ਇਹਦਾ ਇਹ ਕੰਮ ਹੁੰਦਾ ਵੀ ਇਹ ਜਿਵੇਂ ਐਂਜ਼ਾਈਮਸ ਬਣਾਉਂਦਾ, ਫਲੂਇਡ ਬਣਾਉਂਦਾ, ਤੇ ਜਿਹੜਾ ਸਾਡਾ ਬੀਜ ਹੁੰਦਾ ਜਾਂ ਸਪਰਮ ਜਿਹੜੇ ਟੈਸਟੀਕਲ ਤੋਂ ਬਣਦੇ ਆ, ਉਹਦੀ ਨਰਿਸ਼ਮੈਂਟ ਵਾਸਤੇ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ। ਔਰ ਮੇਨਲੀ ਜਿਹੜਾ ਇਜੈਕੂਲੇਟ ਹੁੰਦਾ ਜਾਂ ਸੀਮਨ ਹੁੰਦਾ, ਉਹਦਾ ਮੇਨ ਬੇਸ ਜਿਹੜਾ ਲਿਕੁਇਡ ਬੇਸ ਉਹ ਪ੍ਰੋਸਟੇਟ ਤੋਂ ਹੁੰਦਾ। ਅੱਛਾ। ਤੇ ਜਿਹੜੇ ਬੀਜ ਹੈਗੇ ਜਾਂ ਸਪਰਮ ਹੈਗੇ ਆ ਉਹ ਟੈਸਟੀਕਲਸ ਤੋਂ ਹੁੰਦੇ ਆ। ਸੋ ਇਹ ਫਿਰ ਜਿਹੜੇ ਪਿਸ਼ਾਬ ਦੀ ਨਾਲੀ ਆ ਉਹਦੇ ਨਾਲ ਫਿਰ ਇਜੈਕੂਲੇਟ ਹੁੰਦੇ ਜਦੋਂ मर्द मतलब गां बेबी लैना मंगदा वगैरह। हाँ जी। सो ਇਹਦੀ ਬਹੁਤ ਜ਼ਰੂਰਤ ਹੈਗੀ ਆ, ਕਿਉਂਕਿ ਅਗਰ ਪ੍ਰੋਸਟੇਟ ਨਾ ਹੋਵੇ, ਕੰਮ ਨਾ ਕਰਦਾ ਹੋਵੇ ਠੀਕ ਤਰ੍ਹਾਂ, ਤੇ ਜਿਹੜੇ ਸਪਰਮ ਹੈ ਉਹਨਾਂ ਨੂੰ ਜਿਵੇਂ ਨਰਿਸ਼ਮੈਂਟ ਨਹੀਂ ਮਿਲੇਗੀ, ਉਹਨਾਂ ਨੂੰ ਆਪਣੀ ਰੋਜੀ ਰੋਟੀ ਨਹੀਂ ਮਿਲੂਗੀ ਤੇ ਉਹ ਸਰਵਾਈਵ ਨਹੀਂ ਕਰ ਪਾਉਣਗੇ, ਹੈ ਨਾ। ਸੋ ਇਹ ਹੁੰਦਾ ਪ੍ਰੋਸਟੇਟ ਦਾ ਮੇਨ ਕੰਮ। ਤੇ ਇਹ ਜਿਵੇਂ ਜਦੋਂ ਆਪਾਂ ਛੋਟੇ ਬੇਬੀ ਹੁੰਦੇ ਆ ਉਦੋਂ ਐਕਟਿਵ ਨਹੀਂ ਹੁੰਦਾ, ਜੋ ਆਪਾਂ ਜਵਾਨ ਹੋਣਾ ਪਿਊਬਰਟੀ ਦੇ ਥਰੂ ਆਪਾਂ ਜਾਣਾ, ਜਦੋਂ ਆਪਾਂ ਕਿਸ਼ੋਰ ਅਵਸਥਾ ਕਰਨੇ ਆ ਜਾਂ ਜਵਾਨ ਹੋ ਰਿਹਾ ਵੀ ਮੁੱਛ ਦਾੜੀ ਆ ਰਹੀ ਆ, ਉਦੋਂ ਇਹ ਐਕਟਿਵ ਹੁੰਦਾ ਪ੍ਰੋਸਟੇਟ ਦਾ ਗਲੈਂਡ। डॉक्टर साहब कई बार इन्होंने कहते हैं कि पंजाबी च भी गदूतां वध गई हैं। हाँ जी, हाँ जी, बिल्कुल। प्रोस्टेट ਵੱਡਾ ਹੋ ਜਾਂਦਾ ਹੈ। हाँ जी, ਇਹਦੇ ਕੀ ਲੱਛਣ ਹੈਗੇ ਆ ਤੇ ਕਾਰਨ ਕੀ ਹੈਗੇ? हाँ जी, ਜਿਵੇਂ ਇਹਨੂੰ ਆਪਾਂ ਕਹਿੰਦੇ ਆ BPH B9 ਪ੍ਰੋਸਟੇਟ ਹਾਈਪਰਪਲੇਜ਼ੀਆ। ਵੀ ਪ੍ਰੋਸਟੇਟ ਵਧਿਆ, हाँ जी, ਲੇਕਿਨ ਉਹਦੇ 'ਚ ਕੋਈ ਕੈਂਸਰ ਨਹੀਂ ਆ, ਕੁਛ ਇੱਕ ਕਾਰਨ ਕਰਕੇ ਉਹਦਾ ਆਕਾਰ ਜਾਂ ਸਾਈਜ਼ ਵੱਧ ਗਿਆ। हाँ जी। ਇਹਦੇ ਵਿੱਚ ਜੈਨੇਟਿਕਸ ਬਹੁਤ ਵੱਡਾ ਰੋਲ ਪਲੇ ਕਰਦੇ। ਕਈ ਵਾਰ ਕਈ ਖਾਨਦਾਨ ਦੇ ਵਿੱਚ, ਕਈ ਫੈਮਲੀਜ਼ ਦੇ ਵਿੱਚ ਜਿਵੇਂ ਫਾਦਰ ਨੂੰ, ਗ੍ਰੈਂਡਫਾਦਰ ਨੂੰ, ਸਨ ਨੂੰ, ਉਹਦੇ ਗਾਂ ਬੱਚਿਆਂ ਨੂੰ ਵੀ ਹੋਣਾ। ਸੋ ਜੀਨਸ ਜਿਹੜੀ ਸਾਡੀ ਹੈਗੀਆਂ ਉਹ ਪ੍ਰੋਗਰਾਮ ਕਰਦੀਆਂ ਵੀ ਇੱਦਾਂ ਹੋਣਾ ਟਾਈਮ ਪਾ ਕੇ। ਦੂਜਾ ਕਾਰਨ ਇਹ ਹੁੰਦਾ ਵੀ ਜਿਹੜੇ ਸਾਡੇ ਹਾਰਮੋਨਸ ਹੈਗੇ ਜਿਹਨੂੰ ਆਪਾਂ ਐਂਡਰੋਜਨਸ ਕਹਿੰਦੇ ਆ, ANDROGENS, ਇਹ ਮੋਸਟਲੀ ਸਾਡੇ ਸੈਕਸ਼ੂਅਲ ਹਾਰਮੋਨਸ ਜਿਹੜੇ ਬੋਡੀ ਨੇ ਬਣਾਏ ਹੁੰਦੇ ਆ, ਇਹਨਾਂ ਦੀ ਮਾਤਰਾ ਜਿਹੜੀ ਘਟਣੀ ਸ਼ੁਰੂ ਹੁੰਦੀ ਹੈ 40-45 ਤੋਂ ਬਾਅਦ, ਉਦੋਂ ਫਿਰ ਪ੍ਰੋਸਟੇਟ ਜਿਹੜਾ ਹੈਗਾ ਇਹ ਸੁੱਜਣਾ ਸ਼ੁਰੂ ਹੁੰਦਾ। ਔਰ ਜਿਉਂ-ਜਿਉਂ ਉਮਰ ਵੱਧਦੀ ਆ ਤਿਉਂ ਇਹਦਾ ਇਨਸੀਡੈਂਸ ਵੱਧਦਾ ਜਾਂਦਾ। ਔਰ ਕਰੀਬਨ ਕੋਈ 80 ਸਾਲ ਤੋਂ ਉੱਤੇ ਅਵਸਥਾ ਵਾਲਾ ਬੰਦਾ ਹੈਗਾ, ਮਰਦ ਹੈਗਾ, ਉਹਦੇ 'ਚ 50% ਅਸੀਂ ਦੇਖਦੇ ਹਾਂ ਵੀ BPH ਜਾਂ B9 ਪ੍ਰੋਸਟੇਟ ਹਾਈਪਰਪਲੇਜ਼ੀਆ ਹੈਗਾ। ਸੋ ਜਦੋਂ ਇਹ ਵੱਧ ਜਾਂਦਾ ਤੇ ਜਿਹੜਾ ਬਲੈਡਰ ਹੈ, ਪਿਸ਼ਾਬ ਦੀ ਥੈਲੀ ਹੈ, ਜਿੱਥੋਂ ਪਿਸ਼ਾਬ ਬਾਹਰ ਯੂਰੀਥਰਾ 'ਚ ਹੋਣਾ, ਪਿਸ਼ਾਬ ਦੀ ਨਾਲੀ 'ਚ ਬਾਹਰ ਹੋਣਾ, ਹਾਂਜੀ, ਤਾਂ ਉਹਦੇ ਵਿੱਚ ਇੱਕ ਕਿਸਮ ਦੀ ਆਬਸਟਰਕਸ਼ਨ ਜਾਂ ਬਾਧਾ ਕ੍ਰੀਏਟ ਹੁੰਦੀ ਹੈ। ਜਿੱਦਾਂ ਸਮਝੋ ਕੋਈ ਰੋਡ ਜਾਂ ਬਿਲਕੁਲ ਖਾਲੀ ਹੈ ਤੇ ਤੁਸੀਂ ਆਪਣੀ ਗੱਡੀ ਭਜਾਈ ਜਾਓ, ਅਗਰ ਵਿੱਚ ਬਲੋਕੇਜ ਆ ਗਈ ਹੈ ਤੁਹਾਨੂੰ ਰੀਰੂਟ ਹੋਣਾ ਪੈਂਦਾ ਜਾਂ ਰੁਕਣਾ ਪੈਂਦਾ, ਉਹ ਹਿਸਾਬ ਪਿਸ਼ਾਬ ਦਾ ਹੋ ਜਾਂਦਾ। ਸੋ ਪਹਿਲਾਂ ਤਾਂ ਪਿਸ਼ਾਬ ਕਰਨ ਦੀ ਇੱਛਾ ਹੁੰਦੀ ਆ, ਜਦੋਂ ਪਿਸ਼ਾਬ ਕਰਨ ਲੱਗਦੇ ਆ ਪਿਸ਼ਾਬ ਆਉਂਦਾ ਨਹੀਂ ਹੈ, ਕਿਉਂਕਿ ਪ੍ਰੋਸਟੇਟ ਜਿਹੜਾ ਹੈਗਾ ਉਹ ਅੱਗਿਓਂ ਇੱਕ ਕਿਸਮ ਦੀ ਬਲੋਕੇਜ ਕ੍ਰੀਏਟ ਕਰਦਾ। ਹਾਂਜੀ। ਫਿਰ ਜਦੋਂ ਥੋੜੇ ਰਿਲੈਕਸ ਹੁੰਦੇ ਆ, ਪ੍ਰੋਸਟੇਟ ਥੱਲੇ ਜਾਂਦਾ, ਪਿਸ਼ਾਬ ਜਿਹੜਾ ਲੀਕ ਹੋ ਜਾਂਦਾ, ਪਿਸ਼ਾਬ ਦੀ ਧਾਰ ਕਮਜ਼ੋਰ ਹੋ ਜਾਂਦੀ ਆ। ਰਾਤ ਨੂੰ ਉੱਠ ਕੇ ਕਈ ਵਾਰ, ਕਿਉਂਕਿ ਮੇਨ ਲੱਛਣ ਇਹੀ ਹੁੰਦੇ ਆ ਵੀ ਇਨਸਾਨ ਦੇਖੋ ਜਦੋਂ ਆਪਾਂ ਰਾਤ ਨੂੰ ਸੌ ਜਾਂਦੇ ਆ ਨਾ 8-10 ਘੰਟੇ ਤੱਕ ਆਪਾਂ ਆਰਾਮ ਦੇ ਨਾਲ ਸੁੱਤੇ ਰਹਿ ਸਕਦੇ ਆ, ਸਵੇਰੇ ਉੱਠ ਕੇ ਪਿਸ਼ਾਬ ਕਰਦੇ ਬਹੁਤ ਨੋਰਮਲ ਹੈਲਥੀ ਲੋਕ। ਹਾਂਜੀ। ਲੇਕਿਨ ਜਦੋਂ ਪ੍ਰੋਸਟੇਟ ਦੀ ਪ੍ਰੋਬਲਮ ਆਏ, ਹਰ ਕੁਝ ਘੰਟੇ ਬਾਅਦ ਇਹ ਚੇਸਟਾ ਹੁੰਦੇ ਵੀ ਪਿਸ਼ਾਬ ਕਰਨਾ, ਪਿਸ਼ਾਬ ਕਰਨਗੇ, ਪਿਸ਼ਾਬ ਆਉਂਦਾ ਨਹੀਂ, ਜਦੋਂ ਆਉਂਦਾ ਥੋੜਾ ਜਿਹਾ ਆਉਂਦਾ, ਧਾਰ ਉਹਦੀ ਵੀਕ ਹੁੰਦੀ ਆ, ਔਰ ਜਦੋਂ ਫਿਰ ਮਤਲਬ ਵਾਪਸ ਆ ਰਹੇ ਹੁੰਦੇ ਬਾਥਰੂਮ ਤੋਂ ਉਦੋਂ ਫਿਰ ਥੋੜਾ ਜਿਹਾ ਲੀਕ ਹੋ ਜਾਂਦਾ। ਸੋ ਇਹ ਮੇਨ ਜਿਹੜੇ ਲੱਛਣ ਹੈਗੇ ਆ। ਤੇ ਇਹਦੇ ਵਿੱਚ ਕਈ ਵਾਰ ਕਿਉਂਕਿ ਪਿਸ਼ਾਬ ਇਕੱਠਾ ਰਹਿੰਦਾ, ਪਿੱਛੇ ਇਨਫੈਕਸ਼ਨ ਹੋਣ ਦੇ ਚਾਂਸਸ ਹੋ ਜਾਂਦੇ ਆ, ਕਈ ਵਾਰ ਮਾੜਾ ਜਿਹਾ ਮੈਲ ਜਾਂ ਪੱਥਰੀ ਹੋਣ ਦੇ ਚਾਂਸਸ ਬਲੈਡਰ 'ਚ ਹੋ ਜਾਂਦੇ ਆ।
ਕਈ ਵਾਰ ਬਲੀਡਿੰਗ ਵੀ ਹੁੰਦੀ ਆ, ਕਈ ਵਾਰ ਥੋੜਾ ਜਿਹਾ ਪੇਨ ਵੀ ਹੁੰਦੀ ਆ ਕਿਉਂਕਿ ਮਤਲਬ ਵੱਧ ਗਿਆ, ਲੇਕਿਨ ਪਿਸ਼ਾਬ ਦੀ ਜਿਹੜੀ ਮੈਕੈਨਿਜ਼ਮ ਆ ਉਹਦੇ ਵਿੱਚ ਵਾਧਾ ਪੈਂਦਾ ਪ੍ਰੋਸਟੇਟ ਵੱਡਾ ਹੋਣ ਦੇ ਨਾਲ। ਡਾਕਟਰ ਸਾਹਿਬ, ਤੁਸੀਂ ਗਦੂਦਾਂ ਵੱਧ ਜਾਂਦੇ ਜਾਂ ਪ੍ਰੋਸਟੇਟ ਵੱਡਾ ਹੋ ਜਾਣ ਦੇ ਲੱਛਣ ਦੱਸਿਆ ਹੈ, ਇਹਦੇ ਕੋਈ ਟੈਸਟ ਵੀ ਹੈਗੇ ਜਿਨ੍ਹਾਂ ਤੋਂ ਪਤਾ ਲੱਗ ਜਾ ਸਕਦਾ ਕਿ ਵਾਕਈ ਪ੍ਰੋਸਟੇਟ ਵੱਡਾ ਹੋ ਗਿਆ? ਪਹਿਲਾਂ ਤਾਂ ਨਾ ਜਿਵੇਂ ਤੁਹਾਡੇ ਫੈਮਿਲੀ ਡਾਕਟਰ ਕੋਲ ਜਾਣਾ ਚਾਹੀਦਾ। ਹੁਣ ਮੈਂ ਕਹਿ ਤਾਂ ਦੇਣਾ, ਥੋੜੀ ਸੰਗ ਵੀ ਆਉਂਦੀ ਆ, ਜਿਹੜਾ ਰੈਕਟਲ ਐਗਜ਼ਾਮ ਹੁੰਦਾ ਡਾਕਟਰ ਉਂਗਲ ਪਾ ਕੇ ਪਿੱਛੋਂ ਚੈੱਕ ਕਰਦਾ, ਉਹ ਸਭ ਤੋਂ ਵਧੀਆ ਐਗਜ਼ਾਮ, ਔਰ ਦੇਖੋ ਚ ਪੈਸੇ ਵੀ ਨਹੀਂ ਲੱਗਦੇ, ਔਰ ਉਹ ਗੋਲਡ ਸਟੈਂਡਰਡ ਹੈ। ਉਹਦੇ ਨਾਲ ਡਾਕਟਰ ਨੂੰ ਪਤਾ ਲੱਗਦਾ ਵੀ ਵੱਡਾ ਹੋ ਰਿਹਾ ਕਿ ਨਹੀਂ ਹੋ ਰਿਹਾ। ਹੁਣ ਵੱਡੇ ਹੋਣ ਦੇ ਕਾਰਨ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਜੀਆ ਜਾਂ ਕੈਂਸਰ ਵੀ ਹੋ ਸਕਦੇ। ਸੋ ਕਈ ਵਾਰ ਅਗਰ ਡਾਕਟਰ ਫੀਲ ਕਰਦਾ ਵੀ ਉਹਨੂੰ ਫੀਲਿੰਗ ਠੀਕ ਨਹੀਂ ਆਉਂਦੀ, ਹੋ ਸਕਦਾ ਤੁਹਾਡਾ ਬਲੱਡ ਟੈਸਟ ਕਰਵਾਏ। ਉਹਦੇ ਵਿੱਚ ਕਹਿੰਦੇ ਆ PSA, ਇੱਕ ਟੈਸਟ ਹੁੰਦਾ ਜਿਸ ਤੋਂ ਪਤਾ ਲੱਗ ਜਾਂਦਾ ਵੀ ਬਲੱਡ ਦਾ ਟੈਸਟ, ਹਾਂ, ਵੀ ਤੁਹਾਡਾ ਮਤਲਬ ਕੈਂਸਰ ਦਾ ਰਿਸਕ ਵੱਧ ਰਿਹਾ ਕਿ ਨਹੀਂ ਵੱਧ ਰਿਹਾ ਨਾ। ਉਹਨੂੰ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਕਹਿੰਦੇ ਆ ਜਾਂ PSA। ਪਿਸ਼ਾਬ ਦਾ ਟੈਸਟ ਵੀ ਡਾਕਟਰ ਕਰਵਾ ਸਕਦਾ ਜਾਂ ਅਲਟਰਾਸਾਊਂਡ ਕਰਵਾ ਸਕਦਾ। ਫਿਰ ਅਗਰ ਡਾਕਟਰ ਨੂੰ ਪਤਾ ਲੱਗ ਗਿਆ ਵੀ ਨਹੀਂ ਇਹ ਕੈਂਸਰ ਨਹੀਂ ਹੈਗਾ, ਖਾਲੀ ਬਿਨਾਈਨ ਪ੍ਰੋਸਟੇਟਿਕ ਹਾਈਪਰਪਲੇਜੀਆ, ਫਿਰ ਦਵਾਈਆਂ ਵੀ ਦੇ ਸਕਦੇ ਆ। ਦੋ ਪ੍ਰਕਾਰ ਦੀ ਦਵਾਈਆਂ, ਇੱਕ ਤਾਂ ਹੈਗੀ ਆ ਵੀ ਬਲੈਡਰ ਨੂੰ ਰਿਲੈਕਸ ਕਰਨ ਵਾਲੀ, ਜਿਹਨੂੰ ਆਪਾਂ ਅਲਫਾ ਰਿਸੈਪਟਰ ਐਂਟਾਗੋਨਿਸਟ ਕਹਿੰਦੇ ਆ, ਕਈ ਕਿਸਮ ਦੀ ਦਵਾਈਆਂ। ਦੂਜਾ 5-alpha ਰਿਡਕਟੇਸ ਇਨਹਿਬਿਟਰ, ਇਹ ਵੀ ਜਿਹੜੀ ਸਾਡੀ ਐਂਜ਼ਾਈਮ ਹੁੰਦੀ ਆ ਸਾਡੇ ਸੈਕਸ਼ੂਅਲ ਆਰਗਨਸ ਦੇ ਨਾਲ ਸੰਬੰਧਿਤ ਹੁੰਦੀ ਆ। ਸੋ ਇਹ ਦੋਵੇਂ ਕਈ ਵਾਰ ਯੂਜ਼ ਕਰਨੀਆਂ ਪੈਂਦੀਆਂ ਮਤਲਬ ਦਵਾਈਆਂ ਕਈ ਵਾਰ, ਕਿਉਂਕਿ ਦਵਾਈ ਅਸੀਂ ਇਸ ਲਈ ਯੂਜ਼ ਕਰਦੇ ਹਾਂ ਵੀ ਸਰਜਰੀ ਅਵੋਇਡ ਕਰ ਸਕੀਏ, ਹੈ ਨਾ। ਸੋ ਕਈ ਨਾਲ ਉਹਨਾਂ ਨੂੰ ਐਕਸਰਸਾਈਜ਼ ਸਿਖਾਈਆਂ ਜਾਂਦੀਆਂ ਵੀ ਜਿਹੜਾ ਥੱਲਾ ਹਿੱਸਾ ਹੈਗਾ ਸਕਰੋਟਮ ਟੈਸਟੀਕਲਸ ਤੋਂ ਲੈ ਕੇ ਏਨਲ ਏਰੀਆ ਜਿੱਥੋਂ ਟੱਟੀ ਕਰਦੇ, ਉਹ ਹਿੱਸਾ ਕੰਟਰੈਕਟ ਤੇ ਰਿਲੈਕਸ, ਕੰਟਰੈਕਟ ਤੇ ਰਿਲੈਕਸ। ਅਗਰ ਕਿਸੇ ਨੇ ਦੇਖਣਾ ਤੇ ਉਹਨੂੰ ਗੂਗਲ ਤੇ ਦੇਖ ਸਕਦੇ, ਉਹਨੂੰ ਕਹਿੰਦੇ ਕੀਗਲ, KIEGEL, ਕੀਗਲ ਐਕਸਰਸਾਈਜ਼ਸ, ਉਹ ਸਿਖਾਈਆਂ ਜਾਂਦੀਆਂ। ਫਿਰ ਅਸੀਂ ਕਹਿੰਦੇ ਹਾਂ ਵੀ ਜ਼ਿਆਦਾ ਆਪਾਂ ਸ਼ੂਗਰ ਵਾਲੀ ਡਰਿੰਕਸ ਨਾ ਲਈਏ, ਸੋਡੇ ਵਾਲੀ ਡਰਿੰਕਸ ਨਾ ਲਈਏ, ਕੈਫੀਨ ਵਾਲੀ ਡਰਿੰਕਸ ਨਾਲ ਲਈ ਜਿੰਨਾ ਪਿਸ਼ਾਬ ਬਹੁਤ ਬਣਦਾ। ਸੋ ਪਾਣੀ ਲੈ ਸਕਦੇ ਹਾਂ, ਲੇਕਿਨ ਦੂਜਾ ਜਿਹੜੀ ਚੀਜ਼ਾਂ ਜਿੰਨਾ ਪਿਸ਼ਾਬ ਬਹੁਤ ਜ਼ਿਆਦਾ ਬਣਦਾ, ਚਾਹ, ਕੌਫੀ, ਸੋਡਾ, ਜੂਸ, ਇਹ ਘੱਟ ਪੀਏ। ਤੇ ਜਿਵੇਂ ਅਗਰ ਵਜਨ ਬਹੁਤ ਜ਼ਿਆਦਾ ਘਟਾਉਣਾ ਚਾਹੀਦਾ, ਐਕਟਿਵ ਲਾਈਫ ਸਟਾਈਲ ਰੱਖਣਾ ਚਾਹੀਦਾ ਵੀ ਬੋਡੀ ਜਿਹੜੀ ਫਿਟ ਰਹੇ। ਅਖੀਰ 'ਚ ਅਗਰ ਫਿਰ ਵੀ ਨਾ ਮਤਲਬ ਗੱਲ ਬਣੇ ਤਾਂ ਫਿਰ ਸਰਜਰੀ ਵਾਸਤੇ ਭੇਜਣਾ ਪੈਂਦਾ। ਉਹਦੇ 'ਚ ਜਿਹੜੇ ਸਰਜਨ ਹੈਗੇ ਉਹ ਹੁੰਦੇ ਯੂਰੋਲੋਜਿਸਟ, ਜਿਹੜੇ ਪਿਸ਼ਾਬ ਦੀ ਨਾਲੀ ਦਾ ਹੀ ਕੰਮ ਕਰਦੇ ਹਨ। ਤਾਂ ਅੱਜ ਕੱਲ ਤਾਂ ਮਤਲਬ ਕੈਮਰਾ ਪਾ ਕੇ, ਦੂਰਬੀਨ ਪਾ ਕੇ ਉਹਦੇ ਨਾਲ ਹੀ ਸਰਜਰੀ ਕਰ ਲੈਂਦੇ ਹਨ। ਉਹਨੂੰ ਕਹਿੰਦੇ ਟ੍ਰਾਂਸ ਯੂਰੇਥਰਲ, ਪਿਸ਼ਾਬ ਦੀ ਨਾਲੀ ਤੋਂ ਵੀ ਛੋਟੇ ਟਿਊਬ ਜਾਂ ਸਕੋਪ ਪਾ ਕੇ ਤੇ ਨਾਲ ਸਰਜਰੀ ਕਰ ਲੈਂਦੇ ਹਨ। ਰੇਅਰਲੀ ਕੋਈ ਵੱਡੀ ਆਪਰੇਸ਼ਨ ਕਰਨਾ ਪੈਂਦਾ, ਬਟ 99.9% ਸਕੋਪੀ ਦੇ ਨਾਲ ਹੀ ਸਰਜਰੀ ਹੋ ਜਾਂਦੀ ਹੈ। ਤੇ ਸਰਜਰੀ ਤੋਂ ਬਾਅਦ ਥੋੜਾ ਚਿਰ ਮਤਲਬ ਪੇਨ ਹੁੰਦੀ ਆ, ਮਾੜਾ ਮੋਟੀ ਬਲੀਡਿੰਗ ਵੀ ਹੁੰਦੀ ਆ, ਰੀਹੈਬਿਲਿਟੇਸ਼ਨ ਦਾ ਟਾਈਮ ਹੁੰਦਾ, ਫਿਰ ਹੌਲੀ ਸਿੰਪਟਮਸ ਜਿਹੜੇ ਹੈਗੇ ਆ ਉਹ ਇਨਸਾਨ ਦੇ ਇੰਪਰੂਵ ਹੋਣੇ ਸ਼ੁਰੂ ਹੋ ਜਾਂਦੇ। ਡਾਕਟਰ ਸਾਹਿਬ, ਜੇ ਇਹਦਾ ਨਹੀਂ ਇਲਾਜ ਕੀਤਾ ਜਾਂਦਾ ਇਹ ਤਾਂ ਕੈਂਸਰ ਵੀ ਹੋ ਸਕਦਾ? ਹਾਂਜੀ, ਕਿਉਂਕਿ ਜਿਹੜੀ ਵੀ ਚੀਜ਼ ਆਪਣੇ ਆਕਾਰ ਤੋਂ ਜ਼ਿਆਦਾ ਵੱਧ ਰਹੀ ਆ ਉਹਦੇ 'ਚ ਹਮੇਸ਼ਾ ਕੈਂਸਰ ਹੋਣ ਦੇ ਚਾਂਸਸ ਹੈਗੇ ਆ। ਹਾਲਾਂਕਿ ਜਿਹੜਾ BPH ਔਰ ਪ੍ਰੋਸਟੇਟ ਕੈਂਸਰ ਇਹ ਜੁਦਾ ਗੱਲਾਂ ਹੈਗੀਆਂ, ਲੇਕਿਨ ਇਹ ਅਗਰ ਬਹੁਤ ਲੰਬੇ ਅਰਸੇ ਤੱਕ ਰਹੂਗਾ ਤੇ ਹਾਂ ਇਹਦੇ ਵਿੱਚ ਵੀ ਕੈਂਸਰ ਹੋ ਸਕਦਾ, ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਪ੍ਰੋਸਟੇਟ ਦਾ ਆਕਾਰ ਇੰਨਾ ਜ਼ਿਆਦਾ ਨਹੀਂ ਵਧਿਆ ਹੁੰਦਾ ਤਾਂ ਵੀ ਉਹਦੇ ਸਿੰਪਟਮਸ, ਉਹਦੇ ਲੱਛਣ ਬਹੁਤ ਜ਼ਿਆਦਾ ਹੁੰਦੇ। ਕਈ ਵਾਰ ਆਪਾਂ ਚੈੱਕ ਕਰਦੇ ਪ੍ਰੋਸਟੇਟ ਵੱਡਾ ਹੁੰਦਾ, ਲੇਕਿਨ ਕਈ ਵਾਰ ਕਈਆਂ ਨੂੰ ਸਿੰਪਟਮਸ ਨਹੀਂ ਹੁੰਦੇ। ਸੋ ਇਹ ਤਾਂ ਡਾਕਟਰ ਤੁਹਾਡੀ ਮੋਨੀਟਰ ਕਰੂਗਾ। ਜਿਹੜਾ PSA ਬਲੱਡ ਟੈਸਟ ਹੈਗਾ, ਹਾਂ ਕਈ ਵਾਰ ਜਿਵੇਂ ਡਾਕਟਰ ਫੀਲ ਕਰਦਾ ਪਿੱਛੋਂ ਦੀ ਉਂਗਲ ਦੇ ਨਾਲ ਤੇ ਪਿੱਛੋਂ ਵੀ ਜਾ ਕੇ ਬਾਇਓਪਸੀ ਵੀ ਲਿੱਤੀ ਜਾ ਸਕਦੀ ਹੈ ਨਾ। ਸੋ ਇਹ ਕੁਝ ਟਿਸ਼ੂ ਜਿਹੜਾ ਸੈਂਪਲ ਚੈੱਕ ਕਰਕੇ ਫਿਰ ਵੀ ਪਤਾ ਕੀਤਾ ਜਾ ਸਕਦਾ। ਕਈ ਵਾਰ ਜਦੋਂ ਪਿਸ਼ਾਬ ਦਾ ਡਾਕਟਰ ਸਕੋਪ ਪਾ ਕੇ ਦੇਖਦਾ ਉਦੋਂ ਵੀ ਟਿਸ਼ੂ ਸੈਂਪਲ ਲੈ ਸਕਦਾ, ਜਾਂ ਤੇ ਉਦੋਂ ਉਹਨੇ ਕੱਢਣਾ ਹੀ ਹੁੰਦਾ ਥੋੜਾ ਪ੍ਰੋਸਟੇਟ, ਉਸ ਤੋਂ ਪਤਾ ਲੱਗ ਜਾਂਦਾ ਵੀ ਇਹ ਬਿਨਾਈਨ ਸੀ ਕਿ ਕੈਂਸਰਸ ਸੀ, ਹੈ ਨਾ। ਸੋ ਅਗਰ ਸਮਝੋ ਕਿਸੇ ਦਾ weight ਘਟ ਰਿਹਾ, ਉਹਨੂੰ ਪਸੀਨਾ ਰਾਤ ਨੂੰ ਬਹੁਤ ਆ ਰਿਹਾ, ਭੁੱਖ ਨਹੀਂ ਲੱਗ ਰਹੀ, ਪੇਨ ਜ਼ਿਆਦਾ ਹੋ ਰਹੀ ਆ, ਇਹ ਕੁਛ ਇੱਕ ਲੱਛਣ ਜਿਹੜੇ ਵਰੀਸਮ ਹੁੰਦੇ ਵੀ ਕੈਂਸਰ ਨਾ ਹੋਵੇ। ਸੋ ਇਸ ਤੇ ਬਾਇਓਪਸੀ अर्ਲੀ ਕਰਨੀ ਪੈਂਦੀ ਹੈ। ਥੈਂਕ ਯੂ ਡਾਕਟਰ ਸਾਹਿਬ, ਤੁਹਾਡੇ ਦਰਸ਼ਕਾਂ ਨੇ ਬਹੁਤ ਧੰਨਵਾਦ। ਖੁਸ਼ ਰਹੋ, ਪ੍ਰੋਸਟੇਟ ਤੋਂ ਰਾਹਤ ਪਾਉਂਦੇ ਰਹੋ। ਥੈਂਕ ਯੂ ਜੀ। ਥੈਂਕ ਯੂ। आज दा सरप्राइज वेखन तो बाद पूरी दुनिया नू असली प्यार दा पता चल जाएगा। असली प्यार यानी फाइबरटेक, क्वालिटी प्रोडक्ट्स, बेहतरीन डिजाइन्स। की गल है, अज फाइबरटेक तो किचन सिंक घर लेके जाना है या फिर सुपने ही देखी जाने हैं?
Fiber Tech Distributors serves all across North America. 604-507-2199. fibertechbc.ca। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ डायग्नोसिस ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ हैं। इंजरी के बाद शरीर के कुछ जोड़ पूरी तरह मूव नहीं करते या डिस्क दब जाती है, जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟਿਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। You will feel the difference. ਕੀ ਹੋਇਆ? ਕਿਸ ਨਾਲ ਲੜ ਕੇ ਆਈ ਹੈ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਲਰ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 ਹੈਰ ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ ਛੋਟੀਆਂ ਵੱਡੀਆਂ ਫਨਾਂਸ ਨੇ ਕਰਦੇ ਤਲੀ ਤੇ ਚਾਬੀ ਧਰਦੇ ਲੈਣੀ ਵੈਨ ਕਾਰਗੋ ਜੇ ਲੈਣੀ ਵੈਨ ਕਾਰਗੋ ਜੇ ਭਾਵੇਂ ਪਿਕ ਅਪ ਲੈਣਾ ਚਾਹੇ ਤੱਕ ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors, 12375 King George Highway, Surrey. Call 580-7755. ਹੈਰ ਮੋਟਰਸ AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਹੈ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently.